ਪਿਛਲੇ ਸਾਲ ਸਤੰਬਰ-ਅਕਤੂਬਰ ਮਹੀਨੇ ਦੌਰਾਨ ਕੁਝ ਢਿੱਲਾਂ ਤੋਂ ਬਾਅਦ ਮਹੀਨਿਆਂ ਲੰਮੀ ਤਾਲਾਬੰਦੀ ਖੋਲ੍ਹ ਦਿੱਤੀ ਗਈ ਅਤੇ ਇਹ ਪ੍ਰਚਾਰਿਆ ਜਾਣ ਲੱਗ ਪਿਆ ਕਿ ਭਾਰਤ ਨੇ ਕਰੋਨਾ ਦੀ ਜੰਗ ਜਿੱਤ ਲਈ ਹੈ। ਸਰਕਾਰੀ ਮੀਡੀਆ ਅਤੇ ਪਤਵੰਤਿਆਂ ਵੱਲੋਂ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਤੌਰ ਤੇ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਖੂਬ ਸਰਾਹਿਆ ਗਿਆ। ਹਾਲਾਂਕਿ ਇਸ ਪੂਰੇ ਕਰੋਨਾ ਕਾਲ ਦੌਰਾਨ ਮਾੜੇ ਸਿਹਤ ਪ੍ਰਬੰਧਾਂ, ਆਰਥਿਕ ਮੰਦਹਾਲੀ ਅਤੇ ਆਮ ਲੋਕਾਂ ਦੀ ਆਰਥਿਕ, ਸਰੀਰਕ ਅਤੇ ਮਾਨਸਿਕ ਕਸ਼ਟਾਂ ਨੂੰ ਸੌਖਿਆਂ ਹੀ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਸਭ ਤੋਂ ਵੱਧ ਦੁੱਖ ਭੋਗਿਆ ਪ੍ਰਵਾਸੀ ਮਜ਼ਦੂਰਾਂ ਨੇ, ਜਿਨ੍ਹਾਂ ਨੂੰ 7-7 ਦਿਨ ਭੁੱਖੇ ਭਾਣੇ ਘਰਾਂ ਤੱਕ ਪੈਦਲ ਪਹੁੰਚਣ ਲਈ ਲਹੂ ਲੁਹਾਨ ਹੋਣਾ ਪਿਆ। ਰਸਤੇ ਵਿੱਚ ਮਾਲ ਗੱਡੀ ਥੱਲੇ ਆ ਜਾਣ ਤੋਂ ਲੈ ਕੇ ਗਰਭਵਤੀ ਔਰਤਾਂ ਦੁਆਰਾ ਰਾਹ ਵਿੱਚ ਹੀ ਬੱਚਾ ਜਣਨ ਜਿਹੀਆਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀਆਂ ਘਟਨਾਵਾਂ ਸਾਹਮਣੇ ਆਈਆਂ। ਪਰ ਰੋਜ਼ਾਨਾ ਜ਼ਰੂਰਤਾਂ ਲਈ ਲੋਕਾਂ ਵੱਲੋਂ ਦੁਬਾਰਾ ਜੱਦੋ-ਜਹਿਦ ਦੇ ਸਹਿਮ ਅਤੇ ਵੈਕਸੀਨ ਗੁਰੂ ਅਖਵਾਉਣ ਦੇ ਸੱਤਾ ਧਿਰ ਦੇ ਦਗਮਜਿਆਂ ਥੱਲੇ ਇਹ ਭਿਆਨਕ ਵਰਤਾਰਾ ਦੁਬਕ ਕੇ ਰਹਿ ਗਿਆ। ਸ਼ਾਇਦ ਭਾਰਤੀ ਲੋਕ ਮਾੜਾ ਸਮਾਂ ਸਹਿ ਕੇ ਭੁੱਲ ਜਾਣ ਦੇ ਆਦੀ ਹੋ ਗਏ ਹਨ। ਮੀਡੀਆ ਵਿੱਚੋਂ ਕਰੋਨਾ ਦੇ ਮਰੀਜ਼ਾਂ ਅਤੇ ਮੌਤਾਂ ਦੇ ਅੰਕੜਿਆਂ ਦੀ ਥਾਂ ਬੰਗਾਲ ਦੀਆਂ ਚੋਣਾਂ ਦੇ ਸੰਭਾਵਿਤ ਨਤੀਜੇ ਲੈ ਲੈਂਦੇ ਹਨ। ਸਭ ਧਿਰਾਂ ਵੱਲੋਂ ਸਿਆਸੀ ਇਕੱਠ ਹੁੰਦੇ ਹਨ, ਜਿਨ੍ਹਾਂ ਵਿੱਚ ਸਣੇ ਸੱਤਾ ਧਿਰ ਵੱਲੋਂ ਵਿਸ਼ਾਲ ਰੈਲੀਆਂ ਅਤੇ ਰੋਡ ਸ਼ੋਜ਼ ਦੀਆਂ ਸ਼ੇਖੀਆਂ ਮਾਰੀਆਂ ਗਈਆਂ। ਕੁੰਭ ਮੇਲਾ ਆਯੋਜਿਤ ਹੁੰਦਾ ਹੈ ਅਤੇ ਲੱਖਾਂ ਦੀ ਗਿਣਤੀ ਵਿੱਚ ਲੋਕ ਸ਼ਾਹੀ ਇਸ਼ਨਾਨ ਕਰਨ ਗੰਗਾ ਕਿਨਾਰੇ ਉੱਪੜਦੇ ਹਨ। ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿੱਚ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਅੰਦੋਲਨ ਚੱਲ ਰਿਹਾ ਹੁੰਦਾ ਹੈ ਕਿ ਅਚਾਨਕ ਕਰੋਨਾ ਵਾਇਰਸ ਦੀ ਦੂਜੀ ਲਹਿਰ ਉਪਜਣ ਦੀਆਂ ਕੰਸੋਆਂ ਉੱਠਦੀਆਂ ਹਨ। ਪਾਸੇ ਉਸ ਵੇਲੇ ਪਲਟ ਜਾਂਦੇ ਹਨ ਜਦੋਂ ਭੁੰਜੇ ਡਿੱਗੀ ਆਰਥਿਕਤਾ ਨੂੰ ਟਟੋਲਣਾ ਤਾਂ ਦੂਰ ਦੀ ਗੱਲ, ਸਾਰੀ ਦੁਨੀਆ ਨੂੰ ਵੈਕਸੀਨਾਂ ਵੰਡਣ ਦਾ ਦਾਅਵਾ ਕਰਨ ਵਾਲਾ ਪ੍ਰਬੰਧ ਘਰੇਲੂ ਵਰਤੋਂ ਲਈ ਹੋਰ ਦੇਸ਼ਾਂ ਦੇ ਤਰਲੇ ਕੱਢਦਾ ਦਿਖਦਾ ਹੈ। ਆਕਸੀਜਨ ਵੀ ਹੋਰ ਦੇਸ਼ਾਂ ਤੋਂ ਮੁਹੱਈਆ ਕਰਵਾਉਣੀ ਪੈਂਦੀ ਹੈ। ਸਿਵਿਆਂ ਵਿੱਚ ਥਾਂ ਨਹੀਂ ਮਿਲੀ ਤਾਂ ਕਈ ਰਾਜਾਂ ਵਿੱਚ ਫੁੱਟਪਾਥ ਤੇ ਅੰਤਮ ਸੰਸਕਾਰ ਕਰਨ ਦੀਆਂ ਖਬਰਾਂ ਆਈਆਂ। ਜਿਹੜਾ ਆਮਲਾ ਕਰੋਨਾ ਤੇ ਜਿੱਤ ਪਾਉਣ ਦਾ ਦਾਅਵਾ ਕਰ ਰਿਹਾ ਸੀ, ਇਲਾਜ ਤਾਂ ਇੱਕ ਪਾਸੇ, ਇੱਕ ਬੈੱਡ ਤੇ 2-2 ਮਰੀਜ਼ ਲਟਾ ਕੇ ਵੀ ਬੈੱਡ ਪੂਰੇ ਨਹੀਂ ਕਰ ਪਾ ਰਿਹਾ। ਇਹ ਮੁਲਕ ਦੀ ਤਰਾਸਦੀ ਹੀ ਕਹੀ ਜਾ ਸਕਦੀ ਹੈ ਕਿ ਹਾਲਾਤਾਂ ਨੂੰ ਸੁਧਾਰਨ ਲਈ ਕਦਮ ਚੁੱਕੇ ਜਾਣ ਦੀ ਥਾਂ ਪਹਿਲਾਂ ਤੋਂ ਹੀ ਰੋਜੀ ਰੋਟੀ ਗਵਾ ਚੁੱਕੇ ਲੋਕਾਂ ਨੂੰ ਫਿਰ ਘਰਾਂ ਵਿੱਚ ਕੈਦ ਕਰਨ ਦੀਆਂ ਵਿਉਂਤਾਂ ਬਣ ਰਹੀਆਂ ਹਨ। ਬੇਸ਼ਰਮੀ ਦੀ ਹੱਦ ਹੀ ਹੈ ਕਿ ਸਰਕਾਰ ਇਸ ਸਮੇਂ ਵੀ ਆਪਣੇ ਹਿੰਦੂਤਵੀ ਏਜੰਡੇ ਤਹਿਤ ਦੋਗਲਾਪਨ ਜ਼ਾਹਿਰ ਕਰਨ ਤੇ ਲੱਗੀ ਹੋਈ ਹੈ। ਜਦੋਂ ਪਿਛਲੇ ਸਾਲ ਤਬਲੀਗੀ ਜਮਾਤ ਨੂੰ ਕਰੋਨਾ ਵਿਸਫੋਟ ਦਾ ਕਾਰਨ ਦੱਸਿਆ ਜਾ ਰਿਹਾ ਸੀ ਅਤੇ ਅੱਜ ਲੱਖਾਂ ਦੇ ਕੁੰਭ ਦੇ ਇਕੱਠ ਨੂੰ ਆਸਥਾ ਦਾ ਪ੍ਰਤੀਬਿੰਬ ਆਖ ਕੇ ਹਜ਼ਾਰਾਂ ਲੋਕਾਂ ਨੂੰ ਸੰਕਰਮਣ ਦੀਆਂ ਖਬਰਾਂ ਦੇ ਬਾਵਜੂਦ ਜਾਇਜ਼ ਠਹਿਰਾਇਆ ਜਾ ਰਿਹਾ। ਇੰਨਾ ਹੀ ਨਹੀਂ, ਸੱਤਾ ਧਿਰ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਤੇ ਸਵਾਲ ਚੁੱਕਿਆ ਗਿਆ ਤਾਂ ਅੱਗੋਂ ਜਵਾਬ ਮਿਲਦਾ ਹੈ ਕਿ 15 ਦਿਨ ਚੋਣ ਪ੍ਰਚਾਰ ਕਰਨਾ ਉਮੀਦਵਾਰ ਦਾ ਸੰਵਿਧਾਨਿਕ ਹੱਕ ਹੈ। ਦੂਜੇ ਪਾਸੇ ਕਰੋਨਾ ਦਾ ਹਵਾਲਾ ਦੇ ਕੇ ਸ਼ਾਂਤਮਈ ਅੰਦੋਲਨ ਦੁਆਰਾ ਵਿਰੋਧ ਦਰਜ ਕਰਾਉਣ ਦੇ ਸੰਵਿਧਾਨਕ ਹੱਕ ਦਾ ਪ੍ਰਗਟਾਵਾ ਕਰ ਰਹੇ ਕਿਸਾਨਾਂ ਨੂੰ ਖਦੇੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਵੇਂ ਸੰਵਿਧਾਨ ਵੀ ਭਾਜਪਾ ਸਰਕਾਰ ਨੇ ਆਪਣੇ ਗਿੱਟੇ ਨਾਲ ਬੰਨ੍ਹ ਲਿਆ ਹੋਵੇ। ਇਸ ਸਾਰੇ ਵਰਤਾਰੇ ਵਿੱਚ ਪੱਤਰਕਾਰ ਮਿੰਟੂ ਗੁਰੂਸਰੀਆ ਦੀ ਟਿੱਪਣੀ ਦਾ ਜ਼ਿਕਰ ਕਰਨਾ ਵੀ ਬਣਦਾ ਹੈ, ਜਿਨ੍ਹਾਂ ਲਿਖਿਆ ਹੈ, 8 ਸਤੰਬਰ ਨੂੰ ਸ਼ਾਇਦ ਤੁਹਾਨੂੰ ਕਰੋਨਾ ਚੇਤੇ ਵੀ ਨਹੀਂ ਰਿਹਾ ਹੋਣਾ। ਪਤਾ ਉਸ ਦਿਨ ਕਿੰਨੀਆਂ ਮੌਤਾਂ ਹੋਈਆਂ ਸਨ ਕਰੋਨਾ ਕਰਕੇ ਇੰਡੀਆ 'ਚ? 1133। ਜੀ ਹਾਂ, 1133 ਮੌਤਾਂ ਤੇ ਕੇਸ ਆਏ ਸੀ 74,000। ਪਰ ਉਸ ਦਿਨ ਸਭ ਖੁੱਲ੍ਹਾ ਸੀ ਤੇ ਤੁਹਾਨੂੰ ਵੀ ਡੱਕਾ ਫਰਕ ਨਹੀਂ ਸੀ। ਕਿਉਂਕਿ ਮੀਡੀਆ ਨਹੀਂ ਵਿਖਾ ਰਿਹਾ ਸੀ। ਕੱਲ ਮੇਰੇ ਖਿਆਲ ਨਾਲ 1350 ਮੌਤ ਹੋਈ ਹੈ ਤੇ ਕੇਸ ਆਏ 2.5 ਲੱਖ ਦੇ ਕਰੀਬ।
ਮਤਲਬ ਪਹਿਲੀ ਗੱਲ ਤਾਂ ਇਹ ਕਿ ਪਿਛਲੇ ਸਾਲ ਨਾਲੋਂ ਕਰੋਨਾ ਦੇ ਕੇਸ ਵਧੇ ਹਨ, ਪਰ ਮੌਤਾਂ ਘਟੀਆਂ ਨੇ, ਤੱਥ ਉੱਪਰ ਦਰਜ ਕੀਤਾ ਗਿਆ ਹੈ। ਪਰ ਮੀਡੀਆ ਕਹਿ ਰਿਹਾ ਹੈ ਕਿ ਨਹੀਂ, ਇਸ ਵਾਰ ਕੰਮ ਵੱਧ ਖਤਰਨਾਕ ਹੈ। ਜਿੱਦਣ ਮੋਦੀ ਸਾਹਿਬ ਨੇ ਬਿਆਨ ਦੇ ਦਿੱਤਾ ਕਿ ਕਰੋਨਾ ਪਰ ਵਿਜੇ ਪਾ ਲਈ ਗਈ ਹੈ, ਇਸੇ ਮੀਡੀਆ ਨੇ ਕੱਖ ਨਹੀਂ ਵਿਖਾਉਣਾ, ਭਾਵੇਂ ਘਰ ਘਰ ਸੇਵਾ ਬੜੀ ਜਾਵੇ। ਕਰੋਨਾ ਦਾ ਡਰ ਇਸ ਵਾਰੀ ਕਿਸਾਨੀ ਅੰਦੋਲਨ ਤੇ ਵਰਤਣ ਦੀ ਤਿਆਰੀ ਹੈ।